United States Commission on International Religious Freedom USCIRF ਉਹਨਾਂ ਨੇ ਇੱਕ ਜਿਹੜੀ ਆਪਣੀ ਉਹਨਾਂ ਦੀ ਤਾਜ਼ਾ ਸਾਲਾਨਾ ਜਿਹੜੀ ਰਿਪੋਰਟ ਆਈ ਆ ਐਨੂਅਲ ਰਿਪੋਰਟ ਜਿਹੜੀ ਹੁੰਦੀ ਆ ਉਸ ਵਿੱਚ ਭਾਰਤ ਨੂੰ ਲੈ ਕੇ ਜਿਹੜੀਆਂ ਟਿੱਪਣੀਆਂ ਕੀਤੀਆਂ ਤੇ ਨਾਲ ਸਿਫਾਰਸ਼ਾਂ ਵੀ ਜਿਹੜੀਆਂ ਉਹਨਾਂ ਨੇ ਕੀਤੀਆਂ ਹੈਗੀਆਂ ਆ। ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਕਿਹਾ ਵੀ ਭਾਰਤ ਵਿੱਚ ਜਿਹੜੀ ਧਾਰਮਿਕ ਆਜ਼ਾਦੀ ਦੀ ਜਿਹੜੀ ਸਥਿਤੀ ਆ ਉਸ ਨੂੰ ਲੈ ਕੇ ਉਹਨਾਂ ਨੂੰ ਕਾਫੀ ਚਿੰਤਾ ਆ ਜਿਹੜੀ ਉਹ ਹੈਗੀ। ਉਹਨਾਂ ਨੇ ਚਿੰਤਾ ਜਿਹੜੀ ਇਸ ਦੇ ਵਿੱਚ ਜਤਾਈ ਆ। ਇਸ ਕਮਿਸ਼ਨ USCIRF ਉਹਨਾਂ ਨੇ ਇਹ ਕਿਹਾ ਵੀ ਜਿਹੜਾ ਅਮਰੀਕੀ ਸਰਕਾਰ ਆ ਉਹਨੂੰ ਉਹਨਾਂ ਨੇ ਸਿਫਾਰਿਸ਼ ਕੀਤੀ ਆ ਵੀ ਜਿਹੜਾ RSS ਰਾਸ਼ਟਰੀ ਸਵਮ ਸੇਵਕ ਸੰਘ ਜਿਹੜਾ ਆ ਉਹਦੇ ਵਰਗੀਆਂ ਜਿਹੜੀਆਂ ਸੰਸਥਾਵਾਂ ਤੇ ਭਾਰਤ ਦੀ ਜਿਹੜੀ ਵਿਦੇਸ਼ੀ ਖੁਫੀਆ ਏਜੰਸੀ ਆ ਉਹਨਾਂ ਦੇ ਉੱਤੇ ਜਿਹੜੀ ਟਾਰਗੇਟਡ ਪਾਬੰਦੀਆਂ ਜਿਹੜੀਆਂ ਉਹ ਲਾਉਣੀਆਂ ਚਾਹੀਦੀਆਂ, ਸੈਂਕਸ਼ਨਸ ਜਿਹੜੀਆਂ ਇੱਕ ਹਿਸਾਬ ਦੇ ਨਾਲ ਲਾਉਣੀਆਂ ਚਾਹੀਦੀਆਂ, ਇਹਨਾਂ ਨੂੰ ਰੋਕਣਾ ਜਿਹੜਾ ਉਹ ਚਾਹੀਦਾ ਹੈਗਾ ਆ। ਰਾਓ ਦਾ ਤੇ ਹੁਣ ਸਿੱਧਾ ਨਾਮ ਇੱਕ ਅਮਰੀਕੀ ਸਿਟੀਜ਼ਨ ਨੂੰ ਮਾਰਨ ਦੇ ਰੂਪ ਦੇ ਵਿੱਚ ਸਾਹਮਣੇ ਜਿਹੜਾ ਉਹ ਆ ਰਿਹਾ ਹੈ। ਗੁਰਪਤਵੰਤ ਸਿੰਘ ਪੰਨੂ ਨੂੰ ਭਾਈ ਨਿੱਜਰ ਹੁਣਾਂ ਦੇ ਕਤਲ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਹੱਥ ਆ, ਹਰਜੋਤ ਸਿੰਘ ਜੀ, ਉਹ ਸਾਹਮਣੇ ਜਿਹੜਾ ਉਹ ਆਇਆ। ਪਰ USCIRF ਦੀ ਜਿਹੜੀ RSS ਦੇ ਉੱਤੇ ਸੈਂਕਸ਼ਨ ਲਾਉਣ ਦੀ ਜਿਹੜੀ ਗੱਲ ਆ ਉਸ ਨੂੰ ਜਿਹੜਾ ਇਹਨਾਂ ਨੇ ਸਿਫਾਰਿਸ਼ ਜਿਹੜਾ ਉਹ ਕੀਤਾ ਆ। ਕਹਿੰਦੇ ਵੀ ਨਾਲ ਅਮਰੀਕਾ ਨੂੰ ਉਹਨਾਂ ਨੇ ਸੁਝਾਅ ਦਿੱਤਾ ਸਰਕਾਰ ਨੂੰ, ਕਮਿਸ਼ਨ ਨੇ, ਵੀ ਭਾਰਤ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਦੇ ਤੌਰ ਦੇ ਵਿੱਚ ਦਰਜ ਜਿਹੜਾ ਉਹ ਕਰ ਦਿੱਤਾ ਜਾਣਾ ਚਾਹੀਦਾ ਹੈ। ਰਿਪੋਰਟ ਦੇ ਵਿੱਚ ਕਿਹਾ ਗਿਆ ਵੀ ਪਿਛਲੇ ਕੁਝ ਸਾਲਾਂ 'ਚ ਭਾਰਤ ਵਿੱਚ ਜਿਹੜੀ ਧਾਰਮਿਕ ਆਜ਼ਾਦੀ ਆ ਉਹਦੀ ਸਥਿਤੀ ਦੇ ਵਿੱਚ ਬਹੁਤ ਜ਼ਿਆਦਾ ਨਿਘਾਰ ਆਇਆ ਆ। ਘੱਟ ਗਿਣਤੀਆਂ ਦੇ ਉੱਤੇ ਜਿਹੜੀ ਹਿੰਸਾ ਆ ਉਹ ਬੇਹਤਾਸ਼ਾ ਵਧੀ ਆ। ਤੇ ਕਮਿਸ਼ਨ ਨੇ ਇਹ ਦਾਅਵਾ ਕੀਤਾ ਵੀ ਕੁਝ ਰਾਜਾਂ ਦੇ ਵਿੱਚ ਜਿਹੜੇ ਧਰਮ ਪਰਿਵਰਤਨ ਵਿਰੋਧੀ ਜਿਹੜੇ ਕਾਨੂੰਨ ਆ ਉਹਨਾਂ ਨੂੰ ਜਾਣਬੁੱਝ ਕੇ ਸਖਤ ਜਿਹੜਾ ਉਹ ਕੀਤਾ ਗਿਆ ਆ ਤਾਂ ਜੋ ਧਾਰਮਿਕ ਤੌਰ ਦੇ ਉੱਤੇ ਜਿਹੜੀਆਂ ਘੱਟ ਗਿਣਤੀਆਂ ਦੇ ਜਿਹੜੇ ਹਿੱਤ ਆ ਉਹ ਪ੍ਰਭਾਵਿਤ ਜਿਹੜੇ ਹੋ ਜਾਣ। ਸੋ ਰਿਪੋਰਟ ਦੇ ਵਿੱਚ ਇਹ ਵੀ ਦੋਸ਼ ਜਿਹੜੇ ਲੱਗੇ ਆ ਕਈ ਥਾਵਾਂ ਦੇ ਉੱਤੇ ਜਿਹੜੀਆਂ ਘੱਟ ਗਿਣਤੀਆਂ ਦੇ ਖਿਲਾਫ ਜਿਹੜੀ ਹਿੰਸਾ ਦੇ ਮਾਮਲੇ ਦੇ ਵਿੱਚ ਪ੍ਰਸ਼ਾਸਨ ਆ ਉਹਨਾਂ ਵੱਲੋਂ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ, ਸਗੋਂ ਟਾਲ ਮਟੋਲ ਜਿਹੜਾ ਕੀਤਾ ਜਾਂਦਾ ਵੀ ਉਹਨਾਂ ਦੀ ਬਾਂਹ ਨਹੀਂ ਕਿਸੇ ਪਾਸੋਂ ਵੀ ਫੜੀ ਜਿਹੜੀ ਹੋ ਜਾ ਰਹੀ। ਇਸ ਕਰਕੇ ਘੱਟ ਗਿਣਤੀਆਂ ਨੂੰ ਇਸ ਦੇ ਵਿੱਚ ਇਹ ਅਸੁਰੱਖਿਆ ਦੀ ਜਿਹੜੀ ਭਾਵਨਾ ਆ ਉਹ ਲਗਾਤਾਰ ਵੱਧ ਰਹੀ ਆ। ਕਮਿਸ਼ਨ ਨੇ ਇਹ ਵੀ ਕਿਹਾ ਜਿਹੜਾ VHP ਵਿਸ਼ਵ ਹਿੰਦੂ ਪਰਿਸ਼ਦ ਆ ਉਹਦੇ ਨਾਲ ਜੁੜੇ ਜਿਹੜੇ ਕੁਝ ਗਰੁੱਪ ਆ ਉਹਨਾਂ ਨੇ ਜਿਹੜੇ ਜਿੱਦਾਂ ਰਾਜਾਂ ਦੀ ਉਦਾਹਰਨ ਦਿੱਤੀ ਆ ਵੀ ਮਹਾਰਾਸ਼ਟਰ ਹੋ ਗਿਆ, ਉੜੀਸਾ ਹੋ ਗਿਆ, ਉੱਤਰ ਪ੍ਰਦੇਸ਼ ਹੋਇਆ, ਵੀ ਉਹਨਾਂ ਵਿੱਚ ਜਿਹੜੀਆਂ ਝੜਪਾਂ ਹੋਈਆਂ ਆ ਇਹਨਾਂ ਦੇ ਜਿਹੜੇ ਕਾਰਕੁਨ ਸ਼ਾਮਲ ਸੀਗੇ ਤੇ ਹਿੰਸਾ ਇਹਨਾਂ ਨੇ ਫੈਲਾਈ ਆ। ਲੋਕਾਂ ਨੂੰ ਖਾਸ ਕਰਕੇ ਘੱਟ ਗਿਣਤੀ ਵਾਲਿਆਂ ਨੂੰ ਡਰਾਉਂਦੇ ਆ, ਧਮਕਾਉਂਦੇ ਆ। ਅਜਿਹੇ ਦੋਸ਼ ਜਿਹੜੇ ਇਸ ਕਮਿਸ਼ਨ ਨੇ ਲਾਏ ਆ। ਇਸ ਤੋਂ ਇਲਾਵਾ ਜਿਹੜਾ CAA ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਤੇ ਵਕਫ ਦੇ ਸੰਬੰਧੀ ਜਿਹੜੀਆਂ ਸੋਧਾਂ ਦਾ ਵੀ ਜ਼ਿਕਰ ਜਿਹੜਾ ਉਹਨਾਂ ਨੇ ਕੀਤਾ ਵੀ ਭਾਰਤ ਦੇ ਵਿੱਚ ਇਹ ਜਿਹੜੇ ਕਾਨੂੰਨ ਆ ਉਹਨਾਂ ਦੇ ਕਰਕੇ ਘੱਟ ਗਿਣਤੀਆਂ ਦਾ ਹੋਰ ਘਾਣ ਜਿਹੜਾ ਵਧੇਗਾ ਤੇ ਜਿਹੜੀ ਧਾਰਮਿਕ ਆਜ਼ਾਦੀ ਆ, ਜਿਹੜੀ ਰਿਲੀਜੀਅਸ ਫਰੀडम ਆ, ਉਸ ਦਾ ਸਗੋਂ ਹੋਰ ਲਗਾਤਾਰ ਜਿਹੜੀ ਸੰਘੀ ਆ ਉਹ ਘੁੱਟ ਹੋ ਰਹੀ ਹੈਗੀ ਆ। ਸੋ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਅਜੇ ਟਿੱਪਣੀ ਤਾਂ ਨਹੀਂ ਕੀਤੀ ਸੀ, ਪਰ ਮੋਸਟ ਪ੍ਰੋਬਬਲੀ ਕਹਿਣਗੇ ਵੀ ਇਹ ਚੀਜ਼ ਉਹਨਾਂ ਦੀ ਗਲਤ ਜਿਹੜੀ ਉਹ ਹੈਗੀ ਆ। ਫਿਰ ਵੱਡੇ ਜਿਹੜੇ ਕ੍ਰਿਕਟਰ ਕੀ ਤੇ ਬਾਲੀਵੁੱਡ ਵਾਲੇ ਕੀ ਆ ਉਹਨਾਂ ਸਾਰਿਆਂ ਤੋਂ ਕਹਿਣਗੇ ਵੀ ਇਹ ਸਾਡੇ ਮੁਲਕ ਦਾ ਅੰਦਰੂਨੀ ਮਾਮਲਾ ਆ, ਬਾਹਰ ਵਾਲੇ ਜਿਹੜੇ ਉਹ ਦਖਲਅੰਦਾਜ਼ੀ ਨਾ ਕਰਨ ਤੇ ਤੁਸੀਂ ਜਿਹੜੇ ਉਹ ਬਾਹਰ ਜਾ ਕੇ ਲੋਕਾਂ ਨੂੰ ਮਾਰੀ ਜਾਓ, ਉਹ ਤੁਹਾਨੂੰ ਕੋਈ ਰੋਕੇ ਨਾ ਤੇ ਤੁਹਾਡੇ ਤੇ ਕੋਈ ਜਿਹੜਾ ਉਹ ਟਿੱਪਣੀ ਵੀ ਜਿਹੜੀ ਉਹ ਨਾ ਕਰ ਸਕੇ। ਇਦਾਂ ਨੂੰ ਅਕਸਰ ਇਹ ਕਹਿੰਦੇ ਆ। ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰ, ਇਸ ਦੇ ਵਿੱਚ ਜਿਹੜਾ ਲਗਾਤਾਰ ਭਾਰਤ ਵਿੱਚ ਜਿਹੜਾ ਨਿਘਾਰ ਆਉਂਦਾ ਜਾ ਰਿਹਾ ਆ ਤੇ ਘੱਟ ਗਿਣਤੀਆਂ ਦੇ ਉੱਤੇ ਲਗਾਤਾਰ ਜਿਹੜਾ ਜ਼ੁਲਮ ਆ ਉਹ ਵੱਧਦਾ ਜਾ ਰਿਹਾ ਆ। ਇਹ ਕਿਤੇ ਨਾ ਕਿਤੇ ਜਿਹੜਾ ਹਰਜੋਤ ਸਿੰਘ ਜੀ USCIRF ਯੂਨਾਈਟਿਡ ਸਟੇਟ ਕਮਿਸ਼ਨ ਆਫ ਇੰਟਰਨੈਸ਼ਨਲ ਰਿਲੀਜੀਅਸ ਫਰੀडम ਆ ਉਹਨਾਂ ਨੇ ਇੱਕ ਵਾਰੀ ਦੁਬਾਰਾ ਜਿਹੜਾ ਉਹ ਕਰ ਦਿੱਤਾ। ਉਹ ਬਹੁਤ ਸਾਰੇ ਲੋਕ ਬੜੇ ਲੰਮੇ ਸਮੇਂ ਤੋਂ RSS ਨੂੰ ਲੈ ਕੇ ਰਾਓ ਨੂੰ ਲੈ ਕੇ ਰੌਲਾ ਜਿਹੜਾ ਉਹ ਪਾਉਂਦੇ ਆ ਰਹੇ ਆ ਵੀ ਉਹ ਇਸ ਤਰੀਕੇ ਦਾ ਕੰਮ ਕਰਦੇ ਆ। ਤੇ ਇਸ ਕਮਿਸ਼ਨ ਦੀ ਰਿਪੋਰਟ ਨੇ ਇਸ ਸਾਲ ਦੀ ਇਸ ਜਿਹੜੀ ਰਿਪੋਰਟ ਆ 2026 ਦੀ ਐਨੂਅਲ ਰਿਪੋਰਟ ਆ ਉਸ ਦੇ ਵਿੱਚ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਉਹ ਗੱਲ ਨੂੰ, ਉਹਨਾਂ ਲੋਕਾਂ ਦੀ ਗੱਲ ਨੂੰ ਜਿਹੜਾ ਉਹ ਪੁਸ਼ਟ ਕਰ ਦਿੱਤਾ ਆ ਵੀ ਕਿਸ ਤਰੀਕੇ ਨਾਲ ਭਾਰਤ ਦਾ ਜਿਹੜਾ ਰਾਓ ਤੇ RSS ਵਾਲੇ ਆ ਉਹ ਲਗਾਤਾਰ ਰਿਲੀਜੀਅਸ ਫਰੀडम ਦੇ ਉਲਟ ਕੰਮ ਜਿਹੜਾ ਉਹ ਕਰ ਰਹੇ ਆ ਤੇ ਸ਼ਰੇਆਮ ਭਾਰਤ ਸਰਕਾਰ ਦੀ ਸ਼ਹਿ ਦੇ ਹੇਠਾਂ ਇਹ ਕੰਮ ਜਿਹੜਾ ਹੋ ਰਿਹਾ ਆ। ਇਸੇ ਲਈ ਭਾਰਤ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਦੇ ਵਿੱਚ ਜਿਹੜਾ ਉਹ ਪਾ ਦੇਣਾ ਜਿਹੜਾ ਉਹ ਚਾਹੀਦਾ ਆ ਤੇ ਇਹਨਾਂ ਨੂੰ ਸੈਂਕਸ਼ਨ ਜਿਹੜਾ ਆ ਅਮਰੀਕਾ ਦੇ ਵਿੱਚ ਕਰ ਦੇਣਾ ਚਾਹੀਦਾ। ਇਹਨਾਂ ਦੇ ਖਿਲਾਫ ਜਿਹੜੇ ਸੈਂਕਸ਼ਨ ਲਾਏ ਜਾ ਸਕਣ ਤਾਂ ਜੋ ਇਹਨਾਂ ਨੂੰ ਕੋਈ ਅਕਲ ਆਵੇ।
ਜੀ ਬਿਲਕੁਲ 2025 ਤੋਂ ਬਾਅਦ ਇਹ ਹਾਲਤ ਹੋਰ ਵੀ ਵਿਗੜੇ ਹੈਗੇ ਆ ਤੇ ਬਹੁਤ ਸਾਰੀਆਂ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨਸ ਜਿਨ੍ਹਾਂ ਦੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਸੰਬੰਧ ਆਰਐਸਐਸ ਇਹਨਾਂ ਆਰਗੇਨਾਈਜੇਸ਼ਨਸ ਦੇ ਨਾਲ ਹੈਗੇ ਆ ਉਹ ਵੀ ਐਕਸਪੋਜ਼ ਕਰਨੇ ਚਾਹੀਦੇ ਹੈਗੇ ਆ ਯੂਐਸ ਸੀਆਈਆਰਐਫ ਇਹ ਜਿਹੜੀ ਆਰਗੇਨਾਈਜੇਸ਼ਨ ਆ ਇਹ ਰეკਮੈਂਡ ਕਰਦੀ ਆ ਕਾਂਗਰਸ ਨੂੰ ਸੈਨੇਟ ਨੂੰ ਪ੍ਰੈਜ਼ੀਡੈਂਟ ਨੂੰ ਤੇ ਕਿੱਥੇ ਕਿਹੜੇ ਕਿਹੜੇ ਮੁਲਕ ਦੇ ਵਿੱਚ ਮਿਨੋਰਟੀਜ਼ ਦੇ ਨਾਲ ਹੋਰ ਲੋਕਾਂ ਨਾਲ ਧੱਕਾ ਹੋ ਰਿਹਾ ਹੈਗਾ ਆ ਇੰਡੀਆ ਦੀ ਵਿੱਚ ਜਿਹੜੀ ਕਾਂਗਰਸ ਦੇ ਪ੍ਰੈਜ਼ੀਡੈਂਟ ਆ ਰਾਹੁਲ ਗਾਂਧੀ ਕਾਂਗਰਸ ਵੱਲੋਂ ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕੀਤੀ ਹੈ ਭਈ ਯੂਐਸ ਸੀਆਈਆਰਐਫ ਦੀ ਜਿਹੜੀ ਸਟੇਟਮੈਂਟ ਦੇ ਉੱਤੇ ਆਰਐਸਐਸ ਇੰਡੀਆ ਦੇ ਵਿੱਚ ਵੀ ਜਿਹੜੀ ਆ ਬੈਨ ਹੋਣੀ ਚਾਹੀਦੀ ਆ ਸੋ ਉੱਥੇ ਵੀ ਉਹਨਾਂ ਨੇ ਇਹ ਜਿਹੜਾ ਆ ਇਸ਼ੂ ਚੱਕਿਆ ਹੈਗਾ